ਹਜ਼ੂਰ ਸਾਹਿਬ ਦਾ ਗੈਰ ਸਿੱਖ ਪ੍ਰਬੰਧਕ ਲਾਏ ਜਾਣ ਤੇ ਪੰਥ ਸੇਵਕ ਸ਼ਖਸੀਅਤਾਂ ਦਾ ਸਾਂਝਾ ਬਿਆਨ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪਾਰਲੀਮੈਂਟ 'ਚ ਚੁੱਕਿਆ ਸਿੱਖ ਆਗੂਆਂ ਦੇ ਕਤਲ ਦਾ ਮੁੱਦਾ। ਮਣੀਪੁਰ ਹਿੰਸਾ ਖਿਲਾਫ ਪੰਜਾਬ ਬੰਦ ਦੌਰਾਨ ਮਾਨਸਾ 'ਚ ਨਿਹੰਗ ਸਿੰਘ ਨੂੰ ਲੱਗੀ ਗੋਲੀ। ਪੰਥ ਸੇਵਕ ਜੁਝਾਰੂ ਸ਼ਖਸੀਅਤਾਂ ਨੇ ਅੱਜ ਜਾਰੀ ਕੀਤੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਦੀ ਜ਼ਿੰਮੇਵਾਰੀ ਮਹਾਰਾਸ਼ਟਰ ਸਰਕਾਰ ਵੱਲੋਂ ਇੱਕ ਅਫਸਰਸ਼ਾਹ ਨੂੰ ਸੌਂਪਣਾ ਖਾਲਸਾ ਪੰਥ ਦੀਆਂ ਸੰਸਥਾਵਾਂ ਉੱਤੇ ਗੈਰ ਪੰਥਕ ਪ੍ਰਬੰਧਕੀ ਨਿਜ਼ਾਮ ਦੇ ਗਲਬੇ ਨੂੰ ਦਰਸਾਉਂਦਾ ਹੈ। ਪੰਥ ਸੇਵਕਾਂ ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਰਜਿੰਦਰ ਸਿੰਘ ਮੁਗਵਾਲ, ਭਾਈ ਸਤਨਾਮ ਸਿੰਘ ਝੰਜੀਆ, ਭਾਈ ਅਮਰੀਕ ਸਿੰਘ ਈਸੜੂ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਮਨਜੀਤ ਸਿੰਘ ਫਗਵਾੜਾ ਅਤੇ ਭਾਈ ਸੁਖਦੇਵ ਸਿੰਘ ਡੋਡ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਿੱਖ ਸੰਸਥਾਵਾਂ, ਜਥੇਬੰਦੀਆਂ ਤੇ ਆਗੂਆਂ ਵੱਲੋਂ ਇੱਕ ਗੈਰ ਸਿੱਖ ਅਫਸਰ ਨੂੰ ਨਾਂਦੇੜ ਸਾਹਿਬ ਦੇ ਕਲੈਕਟਰ ਹੋਣ ਦੀ ਹੈਸੀਅਤ ਵਿੱਚ ਤਖਤ ਸਾਹਿਬ ਦੇ ਪ੍ਰਬੰਧਕੀ ਬੋਰਡ ਦੀ ਜ਼ਿੰਮੇਵਾਰੀ ਸੌਂਪਣ ਦਾ ਵਿਰੋਧ ਕਰਨਾ ਵਾਜਿਬ ਹੈ, ਪਰ ਉਹਨਾਂ ਵੱਲੋਂ ਅਪਣਾਈ ਜਾਰੀ ਪਹੁੰਚ ਅਧੂਰੀ ਤੇ ਸਮੱਸਿਆਗ੍ਰਸਤ ਹੈ। ਉਹਨਾਂ ਕਿਹਾ ਕਿ ਮਸਲਾ ਸਿਰਫ ਗੈਰ ਸਿੱਖ ਅਫਸਰਸ਼ਾਹ ਨੂੰ ਪ੍ਰਬੰਧਕੀ ਬੋਰਡ ਦੀ ਜ਼ਿੰਮੇਵਾਰੀ ਸੌਂਪਣਾ ਨਹੀਂ ਹੈ। ਸਰਕਾਰ ਵੱਲੋਂ ਆਪਣੇ ਤੌਰ ਉੱਤੇ ਸਿੱਖ ਜਾਂ ਗੈਰ ਸਿੱਖ ਕਿਸੇ ਨੂੰ ਵੀ ਪ੍ਰਬੰਧਕ ਲਾਉਣਾ ਹੀ ਗੈਰ ਵਾਜਿਬ ਹੈ। ਪੰਥ ਸੇਵਕਾਂ ਅਨੁਸਾਰ ਅਸਲ ਮਸਲਾ ਤਾਂ ਇਹ ਹੈ ਕਿ ਤਖਤ ਸਾਹਿਬਾਨ ਤੇ ਖਾਲਸਾ ਪੰਥ ਦੇ ਕੇਂਦਰੀ ਅਸਥਾਨਾਂ ਦੀ ਸੇਵਾ ਸੰਭਾਲ ਬਾਰੇ ਫੈਸਲਾ ਲੈਣ ਦਾ ਅਧਿਕਾਰ ਖਾਲਸਾ ਪੰਥ ਕੋਲ ਹੋਣਾ ਚਾਹੀਦਾ ਹੈ, ਨਾ ਕਿ ਕਿਸੇ ਦੁਨਿਆਵੀ ਸਰਕਾਰ ਜਾਂ ਹੋਰ ਗੈਰ ਪੰਥਕ ਸੰਸਥਾ ਨਿਜ਼ਾਮ ਅਧੀਨ। ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਸਮੇਤ ਸਿੱਖ ਸੰਸਥਾਵਾਂ ਅਤੇ ਧਾਰਮਿਕ ਤੇ ਸਿਆਸੀ ਆਗੂ ਇੱਕ ਪਾਸੇ ਮਹਾਰਾਸ਼ਟਰ ਸਰਕਾਰ ਵੱਲੋਂ ਪ੍ਰਬੰਧਕ ਦੀ ਨਿਯੁਕਤੀ ਨੂੰ ਸਰਕਾਰੀ ਦਖਲ ਦੱਸ ਰਹੇ ਹਨ ਤੇ ਦੂਜੇ ਪਾਸੇ ਉਸੇ ਸਰਕਾਰ ਨੂੰ ਪ੍ਰਬੰਧਕੀ ਬੋਰਡ ਦੀ ਚੋਣ ਕਰਵਾਉਣ ਲਈ ਕਹਿ ਰਹੇ ਹਨ। ਇਹ ਦਰਸਾਉਂਦਾ ਹੈ ਕਿ ਸਾਡੇ ਇਹ ਹਿੱਸੇ ਸਿਰਫ ਅਲਾਮਤ ਦਾ ਵਿਰੋਧ ਕਰ ਰਹੇ ਹਨ ਅਤੇ ਬਿਮਾਰੀ ਦੀ ਹਿਮਾਇਤ ਕਰ ਰਹੇ ਹਨ। ਸਰਕਾਰ ਨੂੰ ਚੋਣਾਂ ਕਰਵਾਉਣ ਲਈ ਕਹਿਣਾ ਕਿਸੇ ਵੀ ਤਰ੍ਹਾਂ ਮਸਲੇ ਦਾ ਪੂਰਨ ਹੱਲ ਨਹੀਂ ਹੈ, ਬਲਕਿ ਇੰਜ ਕਰੀਬ 100 ਸਾਲ ਪਹਿਲਾਂ ਬਸਤੀਵਾਦੀ ਅੰਗਰੇਜ਼ ਹਕੂਮਤ ਵੱਲੋਂ ਥੋਪਿਆ ਗਿਆ ਸਰਕਾਰੀ ਦਖਲ ਅੰਦਾਜ਼ੀ ਵਾਲਾ ਪ੍ਰਬੰਧ ਹੀ ਕਾਇਮ ਰੱਖਣ ਦੀ ਹਾਮੀ ਭਰੀ ਜਾ ਰਹੀ ਹੈ। ਪੰਥਕ ਸ਼ਖਸੀਅਤਾਂ ਨੇ ਕਿਹਾ ਕਿ ਖਾਲਸਾ ਪੰਥ ਦੇ ਕੇਂਦਰੀ ਅਸਥਾਨਾਂ, ਗੁਰਧਾਮਾਂ ਤੇ ਤਖਤ ਸਾਹਿਬਾਨ ਦੀ ਸੇਵਾ ਸੰਭਾਲ ਦੇ ਪੰਥਕ ਨਿਜ਼ਾਮ ਦੀ ਅਣਹੋਂਦ ਇੱਕ ਗੰਭੀਰ ਅਤੇ ਦੀਰਘਕਾਲੀ ਮਸਲਾ ਹੈ, ਜਿਸ ਬਾਰੇ ਗੁਰਮਤਿ ਆਸ਼ੇ ਅਤੇ ਪੰਥਕ ਰਿਵਾਇਤ ਅਨੁਸਾਰ ਦੂਰਅੰਦੇਸ਼ੀ ਵਾਲੀ ਸਾਂਝੀ ਸੇਧ ਅਪਣਾਉਣ ਦੀ ਲੋੜ ਹੈ। ਸਿੱਖਾਂ ਨੂੰ ਤਖਤ ਸਾਹਿਬ ਦੀ ਸੇਵਾ ਸੰਭਾਲ ਅਤੇ ਗੁਰਦੁਆਰਾ ਪ੍ਰਬੰਧਨ ਵਿੱਚ ਗੁਰਮਤਾ ਵਿਧੀ ਰਾਹੀਂ ਸਾਂਝਾ ਫੈਸਲਾ ਅਤੇ ਪੰਜ ਪ੍ਰਧਾਨੀ ਪ੍ਰਣਾਲੀ ਰਾਹੀਂ ਸਾਂਝੀ ਅਗਵਾਈ ਬਹਾਲ ਕਰਨ ਲਈ ਆਪਸ ਵਿੱਚ ਸੰਵਾਦ ਰਚਾਉਣਾ ਚਾਹੀਦਾ ਹੈ ਅਤੇ ਉਹ ਸਾਂਝੀ ਸੇਧ ਅਨੁਸਾਰ ਅਮਲੀ ਯਤਨ ਸ਼ੁਰੂ ਕਰਨੇ ਚਾਹੀਦੇ ਹਨ। ਜ਼ਿਕਰਯੋਗ ਹੈ ਕਿ ਇਹ ਪੰਥ ਸੇਵਕ ਜੁਝਾਰੂ ਸ਼ਖਸੀਅਤਾਂ ਬੀਤੇ ਸਮੇਂ ਤੋਂ ਪੰਥਕ ਰਵਾਇਤਾਂ ਦੀ ਸੁਰਜੀਤੀ ਦੀ ਦਿਸ਼ਾ ਵਿੱਚ ਯਤਨਸ਼ੀਲ ਹਨ ਅਤੇ ਲੰਘੀ 28 ਜੂਨ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਸਿੱਖ ਇਕੱਤਰਤਾ ਦੌਰਾਨ ਕਰੀਬ 100 ਸਾਲ ਬਾਅਦ ਗੁਰਸੰਗਤ ਤੇ ਖਾਲਸਾ ਪੰਥ ਦੇ ਜਥਿਆਂ, ਸੰਸਥਾਵਾਂ ਤੇ ਸੰਪਰਦਾਵਾਂ ਵੱਲੋਂ ਸਾਂਝੇ ਤੌਰ ਤੇ ਗੁਰਮਤਾ ਵਿਧੀ ਰਾਹੀਂ ਸਾਂਝਾ ਫੈਸਲਾ ਲਿਆ ਗਿਆ ਹੈ। ਵਿਦੇਸ਼ਾਂ ਵਿੱਚ ਹੋਏ ਸਿੱਖ ਆਗੂਆਂ ਦੇ ਕਤਲਾਂ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਇਸ ਨੂੰ ਭਾਰਤ ਦੀ ਸਾਜ਼ਿਸ਼ ਕਰਾਰ ਦਿੱਤਾ ਹੈ, ਜਿਸ ਦੇ ਤਹਿਤ ਖੁਫੀਆ ਏਜੰਸੀਆਂ ਵੱਲੋਂ ਸਿੱਖ ਆਗੂਆਂ ਨੂੰ ਕਤਲ ਕਰਨ ਲਈ ਯੋਜਨਾਵਾਂ ਬਣਾਈਆਂ ਗਈਆਂ। ਇਸ ਦੇ ਚੱਲਦਿਆਂ ਸਿੱਖ ਆਗੂ ਆਪੋ ਆਪਣੇ ਢੰਗ ਨਾਲ ਇਸ ਸਾਜ਼ਿਸ਼ ਨੂੰ ਜਗ ਜ਼ਾਹਰ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹਨ। ਇਸ ਦੇ ਚੱਲਦਿਆਂ ਹੁਣ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸਿੱਖ ਆਗੂਆਂ ਦੇ ਕਤਲ ਦਾ ਮੁੱਦਾ ਪਾਰਲੀਮੈਂਟ ਵਿੱਚ ਚੁੱਕਿਆ। ਦੱਸ ਦਈਏ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਪਹਿਲਾਂ ਵੀ ਸਿੱਖਾਂ ਨਾਲ ਜੁੜੇ ਮੁੱਦਿਆਂ ਨੂੰ ਪਾਰਲੀਮੈਂਟ ਵਿੱਚ ਚੁੱਕਦੇ ਰਹੇ ਹਨ। There have been Sikh killings all over the world. I want to remind the chair that Deep Singh Sidhu was killed in Haryana. Moosewal was killed in the Punjab. Avtar Singh Khanda has been killed in the UK. Hardeep Singh Nijjar has been killed in Canada. Paramjeet Singh Panjbad has been killed in Pakistan. Ripudaman Singh Malk has been killed in Canada. Please come to the subject only. Sir, I am telling you the pain that we are feeling, and I come from a minority. Let me represent my people. Don't shut me out, please. And journalist Dharam Bhagat was killed in 1988. 25 Sikhs were killed in Kabul Gurdwara in 2020, and the NIA was ordered to investigate these killings. We do not have a report of those killings as yet. And 43 Sikhs innocents were killed in Chitti Singhpura of Kashmir in 2000. We have had no report about these killings. And 2 Russian dissidents
have been killed in Orissa recently. So my humble request is that these atrocities must end. ਮਨੀਪੁਰ 'ਚ ਹਿੰਸਾ ਖਿਲਾਫ ਪੰਜਾਬ ਬੰਦ ਦੌਰਾਨ ਮੋਗਾ 'ਚ ਗੋਲੀ ਚੱਲੀ। ਪ੍ਰਦਰਸ਼ਨਕਾਰੀ ਦੁਕਾਨ ਬੰਦ ਕਰਵਾਉਣ ਲਈ ਗਏ ਹੋਏ ਸਨ, ਜਿੱਥੇ ਉਹਨਾਂ ਦੀ ਮੋਬਾਈਲ ਦੀ ਦੁਕਾਨ ਚਲਾਉਣ ਵਾਲੇ ਦੁਕਾਨਦਾਰ ਨਾਲ ਬਹਿਸ ਹੋ ਗਈ। ਇਸ ਦੌਰਾਨ ਦੁਕਾਨਦਾਰ ਨੇ ਗੋਲੀ ਚਲਾ ਦਿੱਤੀ, ਜਿਸ ਨਾਲ ਇੱਕ ਪ੍ਰਦਰਸ਼ਨਕਾਰੀ ਨਿਹੰਗ ਸਿੰਘ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ। ਗੋਲੀ ਚੱਲਣ ਤੋਂ ਬਾਅਦ ਪ੍ਰਦਰਸ਼ਨਕਾਰੀ ਭੜਕ ਗਏ ਤੇ ਕੋਟ ਈਸੇ ਖਾਂ ਚੌਕ ਵਿੱਚ ਜਾਮ ਲਗਾ ਦਿੱਤਾ। ਘਟਨਾ ਦੀ ਸੂਚਨਾ ਮਿਲਣ ਤੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਗਏ। ਬੰਦ ਦਾ ਸੱਦਾ ਵਾਲਮੀਕੀ ਰਵਿਦਾਸੀ ਅਤੇ ਈਸਾਈ ਭਾਈਚਾਰੇ ਵੱਲੋਂ ਸਾਂਝੇ ਤੌਰ ਤੇ ਦਿੱਤਾ ਗਿਆ ਹੈ। ਬੰਦ ਦੇ ਸੱਦੇ ਦੇ ਮੱਦੇਨਜ਼ਰ ਕਈ ਥਾਵਾਂ ਤੇ ਸਰਕਾਰੀ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ। ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਪ੍ਰਾਈਵੇਟ ਸਕੂਲਾਂ ਨੂੰ ਵੀ ਬੰਦ ਰੱਖਿਆ ਗਿਆ ਹੈ। ਜਲੰਧਰ, ਬਰਨਾਲਾ ਤੇ ਗੁਰਦਾਸਪੁਰ ਵਿੱਚ ਬੰਦ ਦਾ ਅਸਰ ਦੇਖਣ ਨੂੰ ਮਿਲਿਆ। ਜਲੰਧਰ ਦੇ ਸਾਰੇ ਪ੍ਰਮੁੱਖ ਬਾਜ਼ਾਰ ਬੰਦ ਰਹੇ। ਇਸ ਦੇ ਨਾਲ ਹੀ ਇੱਥੇ ਜਥੇਬੰਦੀਆਂ ਨੇ ਜਲੰਧਰ ਦਿੱਲੀ ਹਾਈਵੇ 10 ਮਿੰਟ ਲਈ ਜਾਮ ਕਰ ਦਿੱਤਾ। ਬੰਦ ਸਮਰਥਕਾਂ ਦਾ ਕਹਿਣਾ ਹੈ ਕਿ ਉਹ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਹਨ। ਬੰਦ ਦੌਰਾਨ ਸਿਰਫ ਐਮਰਜੈਂਸੀ ਸੇਵਾਵਾਂ ਜਿਵੇਂ ਮੈਡੀਕਲ ਸਹੂਲਤਾਂ ਨੂੰ ਛੋਟ ਦਿੱਤੀ ਗਈ ਹੈ। ਰੋਡਵੇਜ਼ ਦੀਆਂ ਬੱਸਾਂ ਨੂੰ ਫਿਲਹਾਲ ਰਸਮੀ ਤੌਰ ਤੇ ਬੰਦ ਨਹੀਂ ਕੀਤਾ ਗਿਆ ਹੈ, ਪਰ ਸਥਿਤੀ ਦੇ ਆਧਾਰ ਤੇ ਨਜ਼ਦੀਕੀ ਬੱਸ ਸਟੈਂਡ ਤੇ ਰੋਕਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਪ੍ਰਾਈਵੇਟ ਆਪਰੇਟਰ ਵੀ ਕਿਸੇ ਕਿਸਮ ਦੇ ਨੁਕਸਾਨ ਤੋਂ ਬਚਣ ਲਈ ਬੱਸਾਂ ਨਹੀਂ ਚਲਾਉਣਗੇ। ਮਨੀਪੁਰ ਹਿੰਸਾ ਐਕਸ਼ਨ ਕਮੇਟੀ ਦੇ ਬੈਨਰ ਹੇਠ 9 ਅਗਸਤ ਦਿਨ ਬੁੱਧਵਾਰ ਨੂੰ 10 ਵਜੇ ਤੋਂ ਲੈ ਕੇ 3 ਵਜੇ ਤੱਕ ਜੋ ਪੰਜਾਬ ਬੰਦ ਦੀ ਕਾਲ ਸੀਗੀ, ਉਸ ਵਿਸ਼ੇ ਦੇ ਵਿੱਚ ਅਸੀਂ ਅੱਜ ਕੋਟ ਈਸੇ ਖਾਂ ਦੇ ਵਿੱਚ ਜੋ ਮੇਰੀ ਡਿਊਟੀ ਸਾਡੇ ਸੀਨੀਅਰ ਪਾਸਟਰ ਤਰਸੇਮ ਸੰਗਲਾ ਜੀ, ਡਿਸਟ੍ਰਿਕਟ ਪ੍ਰੈਜ਼ੀਡੈਂਟ, ਔਰ ਉਹਨਾਂ ਨੇ ਜੋ ਮੇਰੀ ਡਿਊਟੀ ਹੈ ਸਾਡੇ ਆਦਰਨੀय ਪਾਸਟਰ ਅਮਨਦੀਪ ਜੀ, ਪਾਸਟਰ ਜਗਸੀਰ ਜੀ ਔਰ ਪਾਸਟਰ ਅੰਗਰੇਜ਼ ਜੀ, ਸਾਡੀ ਇੱਕ ਡਿਊਟੀ ਲਾਈ ਗਈ ਕਿ ਅਸੀਂ ਕੋਟ ਈਸੇ ਖਾਂ ਦੇ ਵਿੱਚ ਸ਼ਾਂਤਮਈ ਢੰਗ ਦੇ ਨਾਲ ਜਿਹੜਾ ਰੋਸ ਮੁਜ਼ਾਹਰਾ ਕਰਨਾ ਹੈ। ਇਸੇ ਦੌਰਾਨ ਜਦ ਅਸੀਂ ਪੂਰੇ ਬਾਜ਼ਾਰ ਦੇ ਵਿੱਚ ਇਸ ਮਾਈਕ ਔਰ ਸਪੀਕਰ ਦੀ ਸਹਾਇਤਾ ਦੇ ਨਾਲ ਸਾਰੇ ਦੁਕਾਨਦਾਰ ਵੀਰਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰ ਰਹੇ ਸੀ ਕਿ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। 3 ਵਜੇ ਤੱਕ ਜੋ ਪੰਜਾਬ ਬੰਦ ਦੀ ਕਾਲ ਹੈ ਉਹਦੇ ਵਿੱਚ ਸਾਡਾ ਸਾਥ ਦਿਓ। ਇਸੇ ਦੌਰਾਨ ਮਸੀਤਾ ਰੋਡ ਤੇ ਫਤਿਹ ਮੋਬਾਈਲ ਐਕਸੈਸਰੀ, ਉਹ ਵੀਰ ਦਾ ਨਾਮ ਮੈਨੂੰ ਪਤਾ ਨਹੀਂ, ਗੋਰਾ ਉਹਦਾ ਨਾਮ ਹੈ, ਔਰ ਸਾਡੇ ਇੱਕ ਸੰਘਰਸ਼ੀ ਸਾਥੀ ਦੇ ਨਾਲ ਨਿਹੰਗ ਸਿੰਘ ਸੀਗੇ ਔਰ ਉਹਨਾਂ ਦੇ ਨਾਲ ਤਕਰਾਰ ਹੋਈ ਔਰ ਉਸ ਤਕਰਾਰ ਦੇ ਦੌਰਾਨ ਉਹਨੇ ਆਪਣੇ ਹਥਿਆਰ ਦੇ ਨਾਲ, ਪਿਸਤੌਲ ਦੇ ਨਾਲ ਜਿਹੜਾ ਉਹਨੂੰ ਕੱਢ ਕੇ ਤੇ ਗੋਲੀ ਮਾਰੀ ਉਹਦੇ ਸੀਨੇ ਦੇ ਵਿੱਚ, ਔਰ ਹੁਣ ਪੁਲਿਸ ਪ੍ਰਸ਼ਾਸਨ ਦੀ ਸਹਾਇਤਾ ਦੇ ਨਾਲ ਉਹਨਾਂ ਨੂੰ ਮੋਗਾ ਰੈਫਰ ਕੀਤਾ ਗਿਆ ਹੈ। ਕਿਸ ਤਰ੍ਹਾਂ ਦੀ ਹਾਲਤ ਹੈ ਜੀ ਉਹਨਾਂ ਦੀ? ਹਾਲਤ ਉਹਨਾਂ ਦੀ ਕਾਫੀ ਨਾਜ਼ੁਕ ਹੈ ਜੀ, ਔਰ ਜਿਹੜਾ ਇੱਥੇ ਹਸਪੀਟਲ ਹੈ ਉੱਥੋਂ ਉਹਨਾਂ ਨੇ ਜਵਾਬ ਦਿੱਤਾ ਟੋਟਲੀ ਤੌਰ ਤੇ, ਔਰ ਮੋਗੇ ਉਹਨਾਂ ਨੂੰ ਰੈਫਰ ਕੀਤਾ ਗਿਆ ਹੈ। ਬੰਦ ਕਰਨ ਨੂੰ ਲੈ ਕੇ ਲੜਾਈ ਹੋਈ ਸੀ ਇਹਨਾਂ ਦੀ? ਹਾਂਜੀ, ਅਸੀਂ ਨਾਰਮਲੀ ਹੱਥ ਜੋੜ ਕੇ ਬੇਨਤੀ ਕਰ ਰਹੇ ਸੀ। ਤਕਰੀਬਨ ਵੀਡੀਓ ਸੋਸ਼ਲ ਮੀਡੀਆ ਤੇ ਤਕਰੀਬਨ ਵਾਇਰਲ ਨੇ ਕਿ ਅਸੀਂ ਹੱਥ ਜੋੜ ਕੇ ਪੂਰੇ ਬਾਜ਼ਾਰ ਦੇ ਵਿੱਚ ਬੇਨਤੀ ਕਰ ਰਹੇ ਸੀ ਕਿ ਭਾਈ ਸਾਡਾ ਸਹਿਯੋਗ ਦਿਓ, ਔਰ ਇਸੇ ਬੇਨਤੀ ਨੂੰ ਉਹਨੇ ਨਾ ਕਬੂਲਦੇ ਹੋਏ ਆਪਣੀ ਹੈਕੜਬਾਜ਼ੀ ਦਿਖਾਉਂਦੇ ਹੋਏ ਜਿਹੜਾ ਆਪਣੇ ਹਥਿਆਰ ਦੇ ਨਾਲ ਵੀਰ ਤੇ ਸਾਡੇ ਤੇ ਹਮਲਾ ਕਰ ਦਿੱਤਾ। ਅੱਜ ਇਸ ਤਰ੍ਹਾਂ ਗੱਲ ਹੋਈ ਕਿ ਜਦ ਅਸੀਂ ਇੱਥੋਂ ਰੋਜ਼ ਮੁਹਾਜਰਾ ਕਰਦੇ ਹੋਏ ਮਸੀਤਾ ਰੋਡ ਤੇ ਜਾ ਰਹੇ ਸੀ ਤਾਂ ਫਤਿਹ ਮੋਬਾਈਲ ਐਕਸੈਸਰੀ ਦੀ ਦੁਕਾਨ ਆ, ਉਸ ਨੌਜਵਾਨ ਦਾ ਨਾਂ ਗੋਰਾ ਦੱਸਿਆ ਜਾਂਦਾ ਹੈ ਤੇ ਪਲਾਟਾਂ ਦਾ ਉਹ ਰਹਿਣ ਵਾਲਾ ਹੈ। ਤੇ ਨਿੰਗ ਸਾਹਿਬ ਉਹਨੂੰ ਹੱਥ ਜੋੜ ਕੇ ਬੇਨਤੀ ਕਰ ਰਹੇ ਸੀ, ਸ਼ਾਇਦ ਉੱਥੇ ਸੀਸੀਟੀਵੀ ਕੈਮਰੇ 'ਚ ਕਿਸੇ 'ਚ ਰਿਕਾਰਡ ਹੋਇਆ ਹੋਵੇ ਕਿ ਦੁਕਾਨ ਬੰਦ ਕਰ ਦਿਓ। ਉਹ ਕਹਿੰਦਾ ਕਿ ਮੈਂ ਨਹੀਂ ਦੁਕਾਨ ਬੰਦ ਕਰਨੀ, ਮੇਰਾ ਮਣੀਪੁਰ ਨਾਲ ਕੋਈ ਲਿੰਕ ਨਹੀਂ ਹੈਗਾ, ਮੇਰਾ ਇੰਡੀਆ ਨਾਲ ਕੋਈ ਲਿੰਕ ਨਹੀਂ ਹੈਗਾ, ਮੇਰਾ ਪੰਜਾਬ ਨਾਲ ਲਿੰਕ ਵਾ, ਮੈਂ ਪੰਜਾਬੀ ਆ, ਮੈਂ ਮਣੀਪੁਰ ਦੀ ਵਿਰੋਧਤਾ ਕਰਦਾ, ਉੱਥੇ ਜੋ ਮਰਜ਼ੀ ਹੋਈ ਜਾਵੇ। ਨਿੰਗ ਸਾਹਿਬ ਕਹਿੰਦੇ ਕਿ ਸਾਨੂੰ ਮਣੀਪੁਰ ਨਾਲ ਮਤਲਬ ਨਹੀਂ, ਪਰ ਸਾਨੂੰ ਧੀਆਂ ਦੀ ਇੱਜ਼ਤ ਨਾਲ ਮਤਲਬ ਆ। ਤੇ ਉੱਥੇ ਉਹਨਾਂ ਦੇ ਵਿੱਚ ਥੋੜੀ ਜਿਹੀ ਬਹਿਸ ਹੋਈ। ਬਹਿਸ ਹੋਣ ਤੋਂ ਬਾਅਦ ਉਹਨਾਂ ਨੇ ਇੱਕਦਮ ਅੰਦਰੋਂ ਪਿਸਤੌਲ ਕੱਢਿਆ, ਆਪਣਾ ਰਿਵਾਲਵਰ ਕੱਢ ਕੇ ਤੇ ਪਹਿਲਾਂ ਉਹਨਾਂ ਨੇ ਦੁਕਾਨ ਦੇ ਵਿੱਚ 2 ਫਾਇਰ ਕੱਢੇ, ਤੀਜਾ ਫਾਇਰ ਸਾਡੀਆਂ ਅੱਖਾਂ ਦੇ ਸਾਹਮਣੇ ਸਿੰਘ ਸਾਹਿਬ ਦੇ ਖੱਬੇ ਪਾਸੇ ਲੱਗਾ ਤੇ ਉਹਨਾਂ ਨੂੰ ਪ੍ਰਸ਼ਾਸਨ ਨੇ ਚੱਕ ਕੇ, ਪੁਲਿਸ ਮੁਲਾਜ਼ਮ ਉੱਥੇ ਦੀ ਗੱਡੀ ਨਾਲ ਸੀ, ਉਹਨਾਂ ਨੇ ਚੱਕ ਕੇ ਨੰਨੀ ਹਸਪੀਟਲ ਲੈ ਕੇ ਤੇ ਉਹਨਾਂ ਨੇ ਜਵਾਬ ਦੇ ਕੇ ਮੋਗੇ ਰੈਫਰ ਕਰਤਾ। ਹਾਲਤ ਜਿਹੜੀ ਆ ਬਿਲਕੁਲ ਨਾਜ਼ੁਕ ਆ। ਨਿੰਗ ਸਿੰਘ ਸੀਗੇ ਜੀ? ਹਾਂਜੀ, ਨਿੰਗ ਸਿੰਘ ਸੀ ਜੀ, ਖਾਲਸਾ ਜੀ ਸੀ, ਇੱਥੋਂ ਆਪਣੇ ਤਰਨਾ ਦਲ ਜਥੇਬੰਦੀ ਦੇ ਸੀ ਜੀ। ਇੱਕ ਨਾ ਬਲਵੰਤ ਸਿੰਘ ਸੀਗਾ, ਅੱਜ ਜਿਹੜੀ ਪੰਜਾਬ ਬੰਦ ਦਾ ਕਾਲ ਕੀਤੀ ਹੋਈ ਸੀ ਉਹਦੇ ਵਿੱਚ ਦੁਕਾਨਾਂ ਬੰਦ ਕਰਾ ਰਹੇ ਸੀਗੇ। ਕੋਈ ਜਿਹੜੇ ਗੋਰਾ ਸੀਗਾ ਦੁਕਾਨ ਵਾਲਾ, ਮੋਬਾਈਲ ਵਾਲਾ, ਉੱਥੇ ਇਹਨਾਂ ਦਾ ਕੋਈ ਆਪਸ ਵਿੱਚ ਹੀ ਤਕਰਾਰ ਹੋਇਆ। ਉਸ ਤੋਂ ਬਾਅਦ ਉਹਨੇ ਜਿਹੜਾ ਆਪਣਾ ਲਾਇਸੈਂਸੀ ਰਿਵਾਲਵਰ ਨਾਲ ਜਿਹੜਾ ਉਹਦਾ ਛਾਤੀ ਦੇ ਵਿੱਚ ਫਾਇਰ ਮਾਰਿਆ ਤੇ ਜਿਹੜੀ ਬਣਦੀ ਕਾਰਵਾਈ ਹੁਣੇ ਕਰ ਰਹੇ ਆ ਤੇ ਉਹਨੂੰ ਜਲਦੀ ਗ੍ਰਿਫਤਾਰ ਕਰ ਰਹੇ ਆ।
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਤੇ ਵੱਡੇ ਸਵਾਲ ਚੁੱਕੇ ਹਨ। ਉਹਨਾਂ ਨਾਲ ਹੀ ਇਹ ਵੀ ਕਿਹਾ ਕਿ ਮੁੱਖ ਮੰਤਰੀ ਮਾਨ ਆਪਣੇ ਭ੍ਰਿਸ਼ਟ ਮੰਤਰੀਆਂ ਉੱਤੇ ਇੰਨੇ ਮਿਹਰਬਾਨ ਕਿਉਂ ਹਨ। ਮੁੱਖ ਮੰਤਰੀ ਭਗਵੰਤ ਮਾਨ ਦੇ ਅਜਿਹੇ ਕੀ ਰਾਜ ਹਨ ਜੋ ਸੰਗੀਨ ਦੋਸ਼ਾਂ ਦਾ ਸਾਹਮਣਾ ਕਰ ਰਹੇ ਮੰਤਰੀ ਕਟਾਰੂ ਚੱਕ ਲਕੋਈ ਬੈਠੇ ਹਨ ਤੇ ਤਾਂ ਹੀ ਉਹਨਾਂ ਉੱਤੇ ਕਾਰਵਾਈ ਨਹੀਂ ਕੀਤੀ ਜਾ ਰਹੀ। ਪੰਜਾਬ ਸਰਕਾਰ ਦੇ ਮੰਤਰੀਆਂ ਨੇ 100 ਏਕੜ ਵਿੱਚ ਇਲੀਗਲ ਮਾਈਨਿੰਗ ਘੁਟਾਲਾ ਦਾ ਕੇਸ ਆਇਆ, ਜਿੱਥੇ ਜੋ ਇਹਨਾਂ ਦਾ ਕਟਾਰੂ ਚੱਕ ਮੰਤਰੀ ਹੈ ਜਿਹੜਾ ਇੰਨਾ ਬਦਨਾਮ ਹੈ, ਜਿਹਦੇ ਵੀਡੀਓ ਆਏ ਆ, ਜਿਹਨੂੰ ਕੱਢਣਾ ਚਾਹੀਦਾ ਸੀ, ਉਹਦੇ ਕਹਿਣ ਤੇ ਇੱਕ ਸਪੈਸ਼ਲ ਅਫਸਰ ਕੁਲਦੀਪ ਸਿੰਘ ਉਹਦਾ ਨਾਮ ਹੈ, ਉਹ ਪਹਿਲੇ 20 ਤਰੀਕ ਫਰਵਰੀ ਨੂੰ ਉਹ ਬੀਡੀਪੀਓ ਸੀ, 21 ਤਰੀਕ ਨੂੰ ਉਹਨੂੰ ਡੀਡੀਪੀਓ ਬਣਾਤਾ, 23 ਤਰੀਕ ਨੂੰ ਉਹਨੂੰ ਐਡੀਸ਼ਨਲ ਚਾਰਜ ਦੇਤਾ ਏਡੀਸੀ, ਤੇ ਨਾਲ ਦੇ ਨਾਲ ਉਹਨੂੰ ਏਡੀਸੀ ਬਣਾ ਕੇ ਉਹ ਜੇ 100 ਏਕੜ ਜ਼ਮੀਨ ਆਪਣੇ ਚਹੇਤਿਆਂ ਨੂੰ ਦੇਤੀ। ਇਲੀਗਲੀ ਸਰਕਾਰੀ ਜ਼ਮੀਨ ਇੱਕ ਆਪਣੇ ਕਿਸੇ ਪ੍ਰਾਈਵੇਟ ਬੰਦੇ ਨੂੰ ਦੇਣੀ, 100 ਏਕੜ ਮਾਈਨਿੰਗ ਦੀ ਜ਼ਮੀਨ, ਆ ਇੱਕ ਬਹੁਤ ਵੱਡਾ ਨੈਕਸਸ ਹੁਣ ਆਮ ਆਦਮੀ ਪਾਰਟੀ ਦੇ ਮਿਨਿਸਟਰਾਂ ਦਾ ਐਮਐਲਏ ਦਾ ਬਣ ਗਿਆ। ਲੁੱਟਣ ਤੇ ਲੱਗੇ ਪਏ ਆ। ਕਹਿੰਦੇ ਕੀ ਸੀ, ਰੇਤਾ ਸਸਤਾ ਕਰਾਂਗੇ, ਅੱਜ 10 ਗੁਣਾ ਮਹਿੰਗਾ ਰੇਤਾ ਹੈ। ਕਹਿੰਦੇ ਕੀ ਸੀ ਕਿ ਡਰੱਗਸ ਖਤਮ ਕਰਾਂਗੇ, ਅੱਜ ਡਰੱਗ ਮਾਫੀਆ ਆਮ ਆਦਮੀ ਪਾਰਟੀ ਦੇ ਲੋਕ ਹੈ, ਲੁੱਟ ਕੇ ਪੰਜਾਬ ਨੂੰ ਬਰਬਾਦ ਕਰਨ ਲੱਗੇ ਹੈ। ਇਸ ਕਰਕੇ ਮੈਂ ਇਹਨਾਂ ਨੂੰ ਮੁੱਖ ਮੰਤਰੀ ਕਹਿਣਾ ਹੈ, ਆ ਜਿਹੜਾ ਕਟਾਰੂ ਚੱਕ ਹੈ, ਪਹਿਲੇ ਉਹਦੇ ਜਿਹੜਾ ਸਕੈਮ ਆਇਆ ਹੈ, ਐ ਜੀ ਮਾੜੀ ਹਰਕਤ ਕੀਤੀ ਹੈ ਜਿਹੜੀ ਦੱਸਿਆ ਸ਼ਰਮ ਆਉਂਦੀ ਹੈ ਇਸ ਟੈਲੀਵਿਜ਼ਨ ਤੇ, ਉਹਨੂੰ ਹਲੇ ਵੀ ਮੰਤਰੀ ਬਣਾਈ ਬੈਠੇ ਹੈ। ਕੀ ਰਾਜ ਹੈ ਕਟਾਰੂ ਚੱਕ ਕੋਲੇ ਮੁੱਖ ਮੰਤਰੀ ਦੇ, ਜਿਹੜੇ ਉਹਨੂੰ ਹਟਾਉ ਨਹੀਂ ਰਿਹਾ। ਤੇ ਹੁਣ ਇਹਨੂੰ ਐਡਾ ਵੱਡਾ ਮੰਤਰੀ ਦੇ ਕਹਿਣ ਤੇ, ਕਟਾਰੂ ਚੱਕ ਦੇ ਕਹਿਣ ਤੇ ਹੁਣ ਲੈਂਡ ਮਾਫੀਆ, ਜਿਹੜੇ ਮਾਈਨਿੰਗ ਮਾਫੀਆ ਵੀ ਬਣਿਆ ਫਿਰਦਾ। ਆਹ ਸਕੈਮ ਬਹੁਤ ਵੱਡੇ ਹੈ, ਜੇ ਇਹਨਾਂ ਨੇ ਕੁਝ ਨਹੀਂ ਕੀਤਾ ਅਸੀਂ ਕੋਰਟ ਜਾਵਾਂਗੇ। ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਕੁਝ ਮਹੀਨੇ ਹੀ ਬਚੇ ਹਨ। ਭਾਜਪਾ ਤੇ ਕਾਂਗਰਸ ਦੋਵਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਬਾਬਿਆਂ ਕੋਲ ਜਾਣਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਸੀਐਮ ਕਮਲਨਾਥ ਨੇ ਆਪਣੇ ਗ੍ਰਹਿ ਜ਼ਿਲ੍ਹੇ ਛਿੰਦਵਾੜਾ ਵਿੱਚ ਬਾਗੇਸ਼ਵਰ ਧਾਮ ਦੇ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਦੀ ਅੱਜ ਕਥਾ ਕਰਵਾਈ। ਇੱਕ ਸਵਾਲ ਵਿੱਚ ਕਮਲਨਾਥ ਨੂੰ ਹਿੰਦੂ ਰਾਸ਼ਟਰ ਬਾਰੇ ਪੁੱਛਿਆ ਗਿਆ। ਇਸ ਤੇ ਕਮਲਨਾਥ ਨੇ ਕਿਹਾ ਕਿ ਸਾਡੇ ਦੇਸ਼ ਵਿੱਚ 82% ਹਿੰਦੂ ਹਨ, ਤਾਂ ਅਸੀਂ ਕਿਹੜੇ ਦੇਸ਼ ਵਿੱਚ ਰਹਿ ਰਹੇ ਹਾਂ। ਅਸੀਂ ਧਰਮ ਨਿਰਪੱਖ ਹਾਂ। ਸਾਡੀ ਲੜਾਈ ਫਿਰਕਾ ਪ੍ਰਸਤੀ ਵਿਰੁੱਧ ਹੈ। ਸਾਡੇ ਸੰਵਿਧਾਨ ਵਿੱਚ ਜੋ ਲਿਖਿਆ ਹੈ ਅਸੀਂ ਉਸ ਅਨੁਸਾਰ ਚੱਲਦੇ ਹਾਂ। ਪਿਛਲੇ ਕੁਝ ਮਹੀਨਿਆਂ ਤੋਂ ਮਣੀਪੁਰ 'ਚ ਈਸਾਈ ਭਾਈਚਾਰੇ ਦੇ ਲੋਕਾਂ ਤੇ ਅਤਿਆਚਾਰ ਤੇ ਅਣਮਨੁੱਖੀ ਤਸ਼ੱਦਦ ਹੋ ਰਿਹਾ ਹੈ। ਇਸ ਨਾਲ ਪੂਰੇ ਭਾਰਤ ਵਾਸੀਆਂ ਦੇ ਹਿਰਦੇ ਵਲੂੰਦਰੇ ਗਏ ਹਨ। ਰੋਸ ਵਜੋਂ ਪੰਜਾਬ ਵਿੱਚ ਵੱਖ-ਵੱਖ ਰਾਜਨੀਤਿਕ ਤੇ ਧਾਰਮਿਕ ਜਥੇਬੰਦੀਆਂ ਵੱਲੋਂ ਅੱਜ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ, ਜਿਸ ਦੇ ਤਹਿਤ ਵੱਖੋ-ਵੱਖ ਥਾਵਾਂ ਤੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਮਣੀਪੁਰ ਵਿੱਚ ਹੋਈ ਹਿੰਸਾ ਦੇ ਵਿਰੋਧ ਵਿੱਚ ਵਾਲਮੀਕੀ, ਰਵਿਦਾਸੀਆ ਤੇ ਈਸਾਈ ਭਾਈਚਾਰੇ ਨੇ ਸਾਂਝੇ ਤੌਰ ਤੇ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਇਨ੍ਹਾਂ ਭਾਈਚਾਰਿਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਮਣੀਪੁਰ ਵਿੱਚ ਦਲਿਤ ਔਰਤਾਂ ਤੇ ਅਤਿਆਚਾਰ ਹੋ ਰਹੇ ਹਨ, ਪਰ ਕੇਂਦਰ ਦੀ ਭਾਜਪਾ ਸਰਕਾਰ ਇਸ ਨੂੰ ਰੋਕਣ ਵਿੱਚ ਨਾਕਾਮ ਰਹੀ ਹੈ। ਇਹ ਸ਼ਰਮਨਾਕ ਹੈ ਕਿ ਸਰਕਾਰ ਦੀ ਨਾਕਾਮੀ ਤੋਂ ਬਾਅਦ ਸੁਪਰੀਮ ਕੋਰਟ ਨੂੰ ਖੁਦ ਨੋਟਿਸ ਲੈਣਾ ਪਿਆ। ਬੰਦ ਦਾ ਸੱਦਾ ਦੇਣ ਵਾਲੇ ਸਾਰੇ ਭਾਈਚਾਰਿਆਂ ਦਾ ਕਹਿਣਾ ਹੈ ਕਿ ਉਹਨਾਂ ਦਾ ਬੰਦ ਪੂਰੀ ਤਰ੍ਹਾਂ ਸ਼ਾਂਤਮਈ ਹੋਵੇਗਾ। ਉਹਨਾਂ ਦੇ ਬੰਦ ਦੌਰਾਨ ਕੋਈ ਵੀ ਹੁੱਲੜਬਾਜ਼ੀ ਨਹੀਂ ਕਰੇਗਾ। ਬੰਦ ਕਰਨ ਜਾ ਰਹੇ ਭਾਈਚਾਰਿਆਂ ਦਾ ਸਾਂਝੇ ਤੌਰ ਤੇ ਕਹਿਣਾ ਹੈ ਕਿ ਬਾਜ਼ਾਰ ਤੋਂ ਲੈ ਕੇ ਹਾਈਵੇ ਤੱਕ ਬੰਦ ਰਹਿਣਗੇ। ਉਹਨਾਂ ਨੇ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਰੱਖਣ ਦੀ ਵੀ ਅਪੀਲ ਕੀਤੀ ਹੈ। ਪਰ ਇਸ ਦੌਰਾਨ ਐਮਰਜੈਂਸੀ ਸੇਵਾਵਾਂ ਜਿਵੇਂ ਕਿ ਐਂਬੂਲੈਂਸ, ਫਾਇਰ ਬ੍ਰਿਗੇਡ ਆਦਿ ਨੂੰ ਬਿਲਕੁਲ ਵੀ ਰੋਕਿਆ ਨਹੀਂ ਜਾਵੇਗਾ। ਈਸਾਈ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਦਾ ਕਹਿਣਾ ਹੈ ਕਿ ਹਿੰਸਾ ਖਿਲਾਫ ਉਹ ਪਿਛਲੇ ਕਈ ਦਿਨਾਂ ਤੋਂ ਸਾਂਝੇ ਤੌਰ ਤੇ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਹਨ। ਦਿੱਤੇ ਬੰਦ ਦੇ ਸੱਦੇ ਵਿੱਚ ਵੀ ਉਹ ਸ਼ਾਂਤਮਈ ਢੰਗ ਨਾਲ ਆਪਣਾ ਰੋਸ ਪ੍ਰਗਟ ਕਰਨਗੇ। ਈਸਾਈ ਭਾਈਚਾਰੇ ਦੇ ਲੋਕ ਹੱਥਾਂ ਵਿੱਚ ਪਵਿੱਤਰ ਗ੍ਰੰਥ ਬਾਈਬਲ ਲੈ ਕੇ ਸੜਕਾਂ ਤੇ ਆਪਣੇ ਗੁੱਸੇ ਦਾ ਪ੍ਰਦਰਸ਼ਨ ਕਰਨਗੇ। ਧਰਨੇ ਵਿੱਚ ਵੀ ਉਹ ਬਾਈਬਲ ਲੈ ਕੇ ਹੀ ਬੈਠਣਗੇ। ਪੰਜਾਬ ਬੰਦ ਦੇ ਅਰਸੇ ਤੋਂ ਬਾਅਦ ਸਾਰੇ ਨਿੱਜੀ ਵਿਦਿਅਕ ਅਦਾਰਿਆਂ ਨੇ ਵੀ ਆਪਣੇ ਸਕੂਲ ਅਤੇ ਕਾਲਜ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਸਰਕਾਰੀ ਵਿਦਿਅਕ ਸਿਖਲਾਈ ਅਦਾਰੇ ਹੋਰਨਾਂ ਦਿਨਾਂ ਵਾਂਗ ਖੁੱਲਣਗੇ। ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਨੇ ਦੇਰ ਸ਼ਾਮ ਤੋਂ ਹੀ ਉਹਨਾਂ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਵੱਲੋਂ ਬਣਾਏ WhatsApp ਗਰੁੱਪ ਵਿੱਚ ਪੰਜਾਬ ਬੰਦ ਕਾਰਨ ਅਦਾਰੇ ਬੰਦ ਰੱਖਣ ਲਈ ਸੁਨੇਹੇ ਪਾਉਣੇ ਸ਼ੁਰੂ ਕਰ ਦਿੱਤੇ ਸਨ। ਬਹੁਜਨ ਸਮਾਜ ਪਾਰਟੀ ਵੱਲੋਂ ਵੀ ਇਸ ਬੰਦ ਦਾ ਸਮਰਥਨ ਕੀਤਾ ਗਿਆ ਹੈ। ਬਹੁਜਨ ਸਮਾਜ ਪਾਰਟੀ ਵੱਲੋਂ ਕਿਹਾ ਗਿਆ ਹੈ ਕਿ ਭਾਜਪਾ ਦੇ ਰਾਜ ਵਿੱਚ ਦਲਿਤਾਂ, ਔਰਤਾਂ ਅਤੇ ਘੱਟ ਗਿਣਤੀਆਂ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ। ਭਾਜਪਾ ਅੱਜ ਪੰਜਾਬ ਬੰਦ ਦਾ ਪੂਰਨ ਸਮਰਥਨ ਕਰਦੀ ਹੈ। ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਬਾਹਰਲੇ ਸੂਬਿਆਂ ਦੇ ਨੌਜਵਾਨਾਂ ਨੂੰ ਨੌਕਰੀਆਂ ਵੰਡਣ ਤੇ ਸਖਤ ਇਤਰਾਜ਼ ਜਤਾਇਆ ਹੈ।
ਕਾਂਗਰਸੀ ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਬਾਹਰਲੇ ਸੂਬਿਆਂ ਦੇ ਨੌਜਵਾਨਾਂ ਨੂੰ ਨੌਕਰੀਆਂ ਤੇ ਭਰਤੀ ਕਰ ਰਹੀ ਹੈ ਅਤੇ ਪੰਜਾਬ ਦੇ ਨੌਜਵਾਨ ਨਸ਼ਿਆਂ ਵੱਲ ਜਾ ਰਹੇ ਹਨ। ਸੁਖਪਾਲ ਸਿੰਘ ਖਹਿਰਾ ਨੇ ਇਸ ਮੌਕੇ ਮੀਡੀਆ ਦੀ ਭੂਮਿਕਾ ਤੇ ਵੀ ਸਵਾਲ ਚੁੱਕੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਮਾਨ ਤੋਂ ਮੀਡੀਆ ਸਵਾਲ ਕਿਉਂ ਨਹੀਂ ਪੁੱਛਦੀ ਕਿ ਉਹਨਾਂ ਦੇ ਭ੍ਰਿਸ਼ਟ ਮੰਤਰੀਆਂ ਤੇ ਅਜੇ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਗਈ। ਪੰਜਾਬ ਦੇ ਨੌਜਵਾਨਾਂ ਨਾਲ ਐਡਾ ਭਾਰੀ ਵਿਤਕਰਾ ਹੋ ਰਿਹਾ ਔਰ ਸਾਰੀਆਂ ਨੌਕਰੀਆਂ ਬਾਹਰਲੇ ਬੰਦਿਆਂ ਨੂੰ ਦਿੱਤੀਆਂ ਜਾ ਰਹੀਆਂ। ਇਹ ਭਗਵੰਤ ਮਾਨ ਨੂੰ ਇਹਦੇ ਬਾਰੇ ਦੱਸਣਾ ਚਾਹੀਦਾ ਲੋਕਾਂ ਨੂੰ ਵੀ ਕਿਉਂ ਨੌਕਰੀਆਂ ਦੇ ਰਿਹਾ ਵਾ, ਕੌਣ ਤੇਰੇ ਤੋਂ ਦਵਾ ਰਿਹਾ, ਚੀਫ ਮਿਨਿਸਟਰ ਤੂੰ ਆ ਕਿ ਕੌਣ ਆ, ਇਹ ਤੁਹਾਨੂੰ ਆਪ ਦੱਸਣਾ ਪਵੇਗਾ। ਇਹ ਲੋਕ ਜਾਣਨਗੇ, ਪੁੱਛਣਗੇ ਔਰ ਜਿੰਨੀਆਂ ਗੱਲਾਂ ਪਬਲਿਕ ਡੋਮੇਨ 'ਚ ਆਪੋਜੀਸ਼ਨ ਲੈ ਕੇ ਆਉਂਦੀ ਤੁਸੀਂ ਕਿਸੇ ਗੱਲ ਦਾ ਉੱਥੇ ਜਾ ਕੇ ਜਵਾਬ ਦਿੰਦੇ। ਔਰ ਮੈਨੂੰ ਦੁੱਖ ਮੀਡੀਆ ਤੇ ਅਫਸੋਸ ਬਹੁਤ ਹੈ ਕਿ ਜਿਹੜੀਆਂ ਗੱਲਾਂ ਪੁੱਛਣ ਵਾਲੀਆਂ ਨੇ ਮੀਡੀਆ ਦੇ, ਕਿਸੇ ਮੀਡੀਆ ਨੇ ਭਗਵੰਤ ਮਾਨ ਨੂੰ ਡਰੱਗਸ ਤੇ ਕੁਐਸਚਨ ਕੀਤਾ, ਕਿਸੇ ਮੀਡੀਆ ਨੇ ਕਿਹਾ ਕਿ ਤੁਸੀਂ ਗੈਰ ਪੰਜਾਬੀਆਂ ਨੂੰ ਰਾਜ ਸਭਾ ਤੋਂ ਲੈ ਕੇ ਪੰਜਾਬ ਦੀਆਂ ਨੌਕਰੀਆਂ ਦਿੱਤੀਆਂ, ਕਿਸੇ ਮੀਡੀਆ ਨੇ ਪੁੱਛਿਆ ਕਿ ਤੁਹਾਡੀਆਂ ਔਰਤਾਂ ਇੰਨਾ ਗਹਿਣੇ ਨਾਲ ਲੱਦੀਆਂ ਤੇ ਸਰਕਾਰੀ ਅਮਲੇ ਦਾ ਦੁਰਇਸਤੇਮਾਲ ਕਿਉਂ ਕਰ ਰਹੀਆਂ, ਕਿਸੇ ਮੀਡੀਆ ਨੇ ਪੁੱਛਿਆ ਕਿ ਤੁਸੀਂ ਹਜ਼ਾਰਾਂ ਆਦਮੀ ਸਿਕਿਉਰਿਟੀ ਤੇ VIP ਤੇ ਸਾਡੇ ਜਹਾਜ਼ ਦਾ ਇਸਤੇਮਾਲ ਕਿਉਂ ਕਰ ਰਹੇ, ਕਿਸੇ ਨੇ ਨਹੀਂ ਪੁੱਛਿਆ। ਸਿਰਫ ਇੱਕ ਪਾਸਿਓਂ ਆਉਂਦਾ ਜਿਹੜੀ ਗੱਲ ਉਹਨਾਂ ਨੂੰ ਸਿਖਾਈ ਹੁੰਦੀ ਮੀਡੀਆ ਨੂੰ, ਤਾਈਓ ਮੈਂ ਕੁਝ ਮੀਡੀਆ ਨੂੰ ਬਿਕਾਊ ਲੇਬਲ ਕੀਤਾ, ਸਾਰੇ ਨੂੰ ਨਹੀਂ। ਬਹੁਤ ਅੱਛੇ 22 ਕਿ 25 ਚੈਨਲ ਇਕੱਠੇ ਹੋਏ ਨੇ ਮਾਲਵੇ ਦੀ ਧਰਤੀ ਤੇ, ਮੈਂ ਉਹਨਾਂ ਦੇ ਨਾਲ ਆ ਔਰ ਉਹ ਪੰਜਾਬ ਦੇ ਲੋਕਾਂ ਦੇ ਨਾਲ ਆ, ਇਸ ਕਰਕੇ ਮੈਂ ਉਹਨਾਂ ਦੇ ਨਾਲ ਆ। ਤੁਸੀਂ ਲੁਕੋ ਲਓ, ਬਚਾ ਲਓ ਕਟਾਰੂ ਚੱਕ, ਬਚਾ ਲਓ ਸਰਬਜੀਤ ਕੌਰ ਮਾਣੂਕੇ, ਬਚਾ ਲਓ ਦੀਪ ਕੰਬੋਜ, ਬਚਾ ਲਓ ਜਗਦੀਪ ਕੰਬੋਜ, ਬਚਾ ਲਓ ਉਹ MLA ਜਿਹਨੇ ਪੱਤਰਕਾਰ ਦੇ ਚਪੇੜਾਂ ਮਾਰੀਆਂ, ਸਭ ਨੂੰ ਬਚਾਓ। ਬਟ ਦ ਕ੍ਰਾਈਮ ਇਜ਼ ਨਾਟ ਗੋਇੰਗ ਟੂ ਬੀ ਐਬਜ਼ੋਲਵਡ, ਕ੍ਰਾਈਮ ਕੰਟੀਨਿਊਜ਼ ਟੂ ਬੀ ਦੇਅਰ। ਜਿਹੜਾ ਕਟਾਰੂ ਚੱਕ ਨੇ ਗੁਨਾਹ ਕੀਤਾ ਉਹਦੀਆਂ ਵੀਡੀਓਜ਼ ਪਬਲਿਕ ਡੋਮੇਨ ਤੇ ਸਰਕਾਰ ਦੀ ਫੋਰੈਂਸਿਕ ਲੈਬ ਤੋਂ ਮਨਜ਼ੂਰਸ਼ੁਦਾ ਪਈਆਂ ਨੇ ਪਬਲਿਕ ਡੋਮੇਨ 'ਚ। ਮਤ ਸਮਝਣਾ ਕਿ ਇਹ ਕੋਈ ਰਾਜ ਜਿਹੜਾ ਵਾ ਕੋਈ ਇਹ ਸਦੀਆਂ ਚੱਲਣਾ, ਇਹ 2-2.5 ਸਾਲ ਦੀ ਖੇਡ ਹੈ ਸਿਰਫ, ਔਰ ਉਸ ਤੋਂ ਬਾਅਦ ਰਾਜ ਪਲਟਾ ਹੋਵੇਗਾ, ਰਾਜ ਤਬਦੀਲ ਹੋਵੇਗਾ। ਮਨੀਪੁਰ ਪੁਲਿਸ ਨੇ FIR ਦਰਜ ਕਰਕੇ ਅਸਾਮ ਰਾਈਫਲਸ ਦੇ ਪੁਲਿਸ ਦੇ ਵਾਹਨ ਨੂੰ ਰੋਕਣ ਦਾ ਦੋਸ਼ ਲਾਇਆ ਹੈ। ਦੱਸਣਯੋਗ ਹੈ ਕਿ ਪਿਛਲੇ ਹਫ਼ਤੇ 2 ਧੜਿਆਂ ਵਿਚਾਲੇ ਟਕਰਾਅ ਹੋਇਆ ਸੀ ਤੇ ਉਸ ਤੋਂ ਬਾਅਦ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਸੁਰੱਖਿਆ ਸੂਤਰਾਂ ਨੇ ਹਾਲਾਂਕਿ ਇਸ FIR ਨੂੰ ਨਿਆਂ ਪ੍ਰਣਾਲੀ ਦਾ ਮਜ਼ਾਕ ਬਣਾਉਣ ਦੇ ਬਰਾਬਰ ਕਰਾਰ ਦਿੱਤਾ ਹੈ ਤੇ ਕਿਹਾ ਹੈ ਕਿ ਅਸਾਮ ਰਾਈਫਲਸ ਕਮਾਂਡ ਹੈੱਡਕੁਆਰਟਰ ਵੱਲੋਂ ਦਿੱਤਾ ਗਿਆ ਕਾਰਜਕਾਰੀ ਸੀ ਤਾਂ ਕਿ ਕੁਕੀ ਤੇ ਮਤੇਈ ਵਰਗਾਂ ਦੇ ਇਲਾਕਿਆਂ ਵਿੱਚ ਬਣਾਏ ਗਏ ਬਫਰ ਜ਼ੋਨ ਦੀ ਪਾਲਣਾ ਕੀਤੀ ਜਾ ਸਕੇ। ਇਹ FIR 5 ਅਗਸਤ ਨੂੰ ਕੀਤੀ ਗਈ ਹੈ ਤੇ ਪੁਲਿਸ ਨੇ ਦੋਸ਼ ਲਾਇਆ ਹੈ ਕਿ ਅਸਾਮ ਰਾਈਫਲਸ ਨੇ ਬਿਸ਼ਨੂਪੁਰ ਜ਼ਿਲ੍ਹੇ ਵਿੱਚ ਪੁਲਿਸ ਦੇ ਵਾਹਨਾਂ ਨੂੰ ਰੋਕਿਆ ਸੀ। FIR ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਸਾਮ ਰਾਈਫਲਸ ਨੇ ਉਸ ਵੇਲੇ ਪੁਲਿਸ ਵਾਹਨ ਨੂੰ ਰੋਕਿਆ ਜਦ ਉਹ ਅਸਲਾ ਐਕਟ ਦੇ ਇੱਕ ਕੇਸ ਵਿੱਚ ਕੁਕੀ ਅਤਵਾਦੀਆਂ ਦੀ ਭਾਲ ਲਈ ਤਲਾਸ਼ੀ ਲੈਣ ਜਾ ਰਹੇ ਸਨ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਸ ਦੇ ਮੁਲਾਜ਼ਮਾਂ ਨੂੰ ਅਸਾਮ ਰਾਈਫਲਸ ਨੇ ਸੜਕ ਵਿਚਾਲੇ ਕੈਸਪਰ ਵਾਹਨ ਖੜਾ ਕੇ ਰੋਕਿਆ। ਇੰਫਾਲ ਸਕੱਤਰੇਤ ਵਿਚਾਲੇ ਸੂਤਰਾਂ ਦਾ ਕਹਿਣਾ ਹੈ ਕਿ ਫੌਜ ਨੇ ਇਸ ਮੁੱਦੇ ਨੂੰ ਰਾਜ ਸਰਕਾਰ ਕੋਲ ਉੱਚ ਪੱਧਰ ਉੱਤੇ ਉਠਾਇਆ ਹੈ। ਇਸ ਦੌਰਾਨ ਬਿਸ਼ਨੂਪੁਰ ਜ਼ਿਲ੍ਹੇ ਦੇ ਮੋਈਰੰਗ ਲਖਮਈ ਚੈੱਕ ਪੁਆਇੰਟ ਨਾਲ ਸੰਬੰਧਿਤ ਅਸਾਮ ਰਾਈਫਲਸ ਦੇ ਕਰਮੀਆਂ ਨੂੰ ਪਿਛਲੇ ਹਫ਼ਤੇ ਹੋਈਆਂ ਹਿੰਸਕ ਘਟਨਾਵਾਂ ਤੋਂ ਬਾਅਦ ਹਟਾ ਦਿੱਤਾ ਗਿਆ। ਇਹਨਾਂ ਦੀ ਥਾਂ CRPF ਤੇ ਸੂਬਾ ਪੁਲਿਸ ਨੂੰ ਤਾਇਨਾਤ ਕੀਤਾ ਗਿਆ ਹੈ। ਗੌਰਤਲਬ ਹੈ ਕਿ ਵੱਡੀ ਗਿਣਤੀ ਵਿੱਚ ਔਰਤਾਂ ਦੇ ਗਰੁੱਪ ਨੀਮ ਫੌਜੀ ਬਲ ਅਸਾਮ ਰਾਈਫਲਸ ਨੂੰ ਹਟਾਉਣ ਦੀ ਮੰਗ ਕਰ ਰਹੇ ਸਨ। ਮਨੀਪੁਰ ਦੇ ਨਾਗਾ ਬਹੁ ਗਿਣਤੀ ਵਾਲੇ ਖੇਤਰ ਵਿੱਚ ਭਲਕੇ ਹੋਣ ਵਾਲੀਆਂ ਰੈਲੀਆਂ ਦੇ ਮੱਦੇਨਜ਼ਰ ਸੂਬੇ ਵਿੱਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਨਾਗਾ ਭਾਈਚਾਰਾ ਇਹਨਾਂ ਰੈਲੀਆਂ ਰਾਹੀਂ ਕੇਂਦਰ ਤੋਂ ਮੰਗ ਕਰੇਗਾ ਕਿ ਪਹਿਲਾਂ ਹੋਏ ਸਮਝੌਤੇ ਦੀਆਂ ਸ਼ਰਤਾਂ ਤਹਿਤ ਸ਼ਾਂਤੀ ਵਾਰਤਾ ਨੂੰ ਸਫਲਤਾ ਨਾਲ ਸਿਰੇ ਚੜਾਇਆ ਜਾਵੇ। ਕੌਂਸਲ ਨੇ ਕਿਹਾ ਕਿ ਆਖਰੀ ਸਮਝੌਤੇ ਤੇ ਸਹੀ ਪਾਉਣ ਵਿੱਚ ਹੋ ਰਹੀ ਦੇਰੀ ਚਿੰਤਾ ਦਾ ਵਿਸ਼ਾ ਹੈ ਤੇ ਇਸ ਨਾਲ ਸ਼ਾਂਤੀ ਵਾਰਤਾ ਪਟੜੀ ਤੋਂ ਲੈ ਸਕਦੀ ਹੈ। ਨਾਗਾ ਕੌਂਸਲ ਦੀਆਂ ਰੈਲੀਆਂ ਨੂੰ ਕੁਕੀ ਜਥੇਬੰਦੀਆਂ ਨੇ ਵੀ ਹਿਮਾਇਤ ਦਿੱਤੀ ਹੈ। ਨਾਗਾ ਕਬਾਇਲੀਆਂ ਦੀ ਇਕਾਈ ਨੇ ਮਨੀਪੁਰ ਦੇ 10 ਨਾਗਾ ਵਿਧਾਇਕਾਂ ਨੂੰ ਕਿਹਾ ਹੈ ਕਿ ਉਹ 21 ਅਗਸਤ ਤੋਂ ਹੋਣ ਵਾਲੇ ਵਿਧਾਨ ਸਭਾ ਸੈਸ਼ਨ ਵਿੱਚ ਹਿੱਸਾ ਨਾ ਲੈਣ। ਉਹਨਾਂ ਦਾਅਵਾ ਕੀਤਾ ਹੈ ਕਿ ਮਨੀਪੁਰ ਸਰਕਾਰ ਨਾਗਾ ਗਰੁੱਪਾਂ ਨਾਲ ਸ਼ਾਂਤੀ ਵਾਰਤਾ ਦੇ ਖਿਲਾਫ ਕੰਮ ਕਰ ਰਹੀ ਹੈ। ਜ਼ਿਆਦਾਤਰ ਕੁਕੀ ਵਿਧਾਇਕਾਂ ਵੱਲੋਂ ਵੀ ਸੈਸ਼ਨ ਦਾ ਬਾਈਕਾਟ ਕੀਤੇ ਜਾਣ ਦੀ ਸੰਭਾਵਨਾ ਹੈ। ਇਸੇ ਦੌਰਾਨ ਹਿੰਸਾਗ੍ਰਸਤ ਇੰਫਾਲ ਪੂਰਬੀ ਤੇ ਪੱਛਮੀ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੇ ਅੱਜ ਕਰਫਿਊ ਵਿੱਚ 2 ਘੰਟਿਆਂ ਦੀ ਢਿੱਲ ਦਿੱਤੀ। ਹੋਰ ਜ਼ਿਲ੍ਹਿਆਂ ਵਿੱਚ ਵੀ ਕਰਫਿਊ ਵਿੱਚ ਢਿੱਲ ਦਿੱਤੀ ਗਈ ਹੈ। ਸੰਸਦ ਵਿੱਚ ਬੇਭਰੋਸਗੀ ਮਤੇ ਤੇ ਬਹਿਸ ਦਾ ਅੱਜ ਦੂਜਾ ਦਿਨ ਹੈ। ਇਸ ਦੌਰਾਨ ਵਿਰੋਧੀ ਧਿਰਾਂ ਵੱਲੋਂ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਵੱਲੋਂ ਬਹਿਸ ਦੀ ਸ਼ੁਰੂਆਤ ਕੀਤੀ ਗਈ। ਜਦੋਂ ਰਾਹੁਲ ਗਾਂਧੀ ਨੇ ਭਾਸ਼ਣ ਸ਼ੁਰੂ ਕੀਤਾ ਤਾਂ ਸਦਨ ਵਿੱਚ ਹੰਗਾਮਾ ਸ਼ੁਰੂ ਹੋ ਗਿਆ। ਸਭ ਤੋਂ ਪਹਿਲਾਂ ਉਹਨਾਂ ਕਿਹਾ ਕਿ ਮੈਂ ਲੋਕ ਸਭਾ ਮੈਂਬਰਸ਼ਿਪ ਬਹਾਲ ਕਰਨ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ। ਭਾਸ਼ਣ ਦੀ ਸ਼ੁਰੂਆਤ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਪਿਛਲੀ ਵਾਰ ਜਦੋਂ ਮੈਂ ਸੰਸਦ ਵਿੱਚ ਬੋਲਿਆ ਤਾਂ ਕਈਆਂ ਨੂੰ ਤਕਲੀਫ ਪਹੁੰਚੀ ਸੀ। ਮੈਂ ਅਡਾਨੀ ਬਾਰੇ ਇੰਨਾ ਜ਼ਿਆਦਾ ਬੋਲਿਆ ਕਿ ਕਈ ਸੀਨੀਅਰ ਆਗੂਆਂ ਨੂੰ ਬਹੁਤ ਤਕਲੀਫ ਪਹੁੰਚੀ। ਉਸ ਤਕਲੀਫ ਦਾ ਅਸਰ ਸਪੀਕਰ ਸਾਹਿਬ ਉੱਤੇ ਵੀ ਹੋਇਆ। ਉਸ ਦੇ ਲਈ ਮੈਂ ਮੁਆਫੀ ਚਾਹੁੰਦਾ ਹਾਂ, ਪਰ ਮੈਂ ਬਿਲਕੁਲ ਸੱਚ ਬੋਲਿਆ ਸੀ। ਅੱਜ ਭਾਜਪਾ ਵਾਲਿਆਂ ਨੂੰ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਮੇਰਾ ਅੱਜ ਦਾ ਭਾਸ਼ਣ ਅਡਾਨੀ ਬਾਰੇ ਨਹੀਂ ਹੈ। ਇਸ ਲਈ ਭਾਜਪਾ ਵਾਲੇ ਸ਼ਾਂਤ ਰਹਿ ਸਕਦੇ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਮੈਂ ਜ਼ਿਆਦਾ ਹਮਲੇ ਨਹੀਂ ਬੋਲਾਂਗਾ। ਉਹਨਾਂ ਕਿਹਾ ਕਿ ਪਿਛਲੇ ਸਾਲ 130 ਦਿਨ ਲਈ ਮੈਂ ਭਾਰਤ ਦੇ ਕੋਨੇ ਤੋਂ ਦੂਜੇ ਕੋਨੇ ਤੱਕ ਗਿਆ। ਇਸ ਸਮੇਂ ਮੈਂ ਇਕੱਲਾ ਨਹੀਂ ਸੀ, ਮੇਰੇ ਨਾਲ ਬਹੁਤ ਲੋਕ ਸਨ।
ਸਮੁੰਦਰ ਦੇ ਤੱਟ ਤੋਂ ਕਸ਼ਮੀਰ ਦੀਆਂ ਬਰਫੀਲੀਆਂ ਪਹਾੜੀਆਂ ਤੱਕ ਗਿਆ। ਇਹ ਯਾਤਰਾ ਜਾਰੀ ਹੈ। ਹੁਣ ਲਦਾਖ ਵੀ ਜ਼ਰੂਰ ਜਾਵਾਂਗੇ। ਇਹ ਯਾਤਰਾ ਦੌਰਾਨ ਕਈ ਲੋਕਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਕਿਉਂ ਚੱਲ ਰਹੇ ਹੋ, ਤੁਹਾਡਾ ਉਦੇਸ਼ ਕੀ ਹੈ। ਸ਼ੁਰੂਆਤ ਵਿੱਚ ਮੈਨੂੰ ਖੁਦ ਵੀ ਨਹੀਂ ਪਤਾ ਸੀ ਕਿ ਮੈਂ ਇਹ ਯਾਤਰਾ ਕਿਉਂ ਸ਼ੁਰੂ ਕੀਤੀ, ਪਰ ਕੁਝ ਸਮੇਂ ਬਾਅਦ ਮੈਨੂੰ ਸਮਝ ਆਉਣ ਲੱਗੀ ਕਿ ਜਿਸ ਚੀਜ਼ ਨਾਲ ਮੈਨੂੰ ਪਿਆਰ ਹੈ, ਜਿਸ ਦੇ ਲਈ ਮੈਂ ਮਰਨ ਲਈ ਤਿਆਰ ਹਾਂ, ਮੋਦੀ ਜੀ ਦੀਆਂ ਜੇਲ੍ਹਾਂ ਵਿੱਚ ਜਾਣ ਲਈ ਤਿਆਰ ਹਾਂ, ਰੋਜ਼ ਗਾਲਾਂ ਖਾਂਦਾ ਹਾਂ, ਮੈਂ ਉਸ ਨੂੰ ਸਮਝਣਾ ਚਾਹੁੰਦਾ ਸੀ। ਮੈਨੂੰ ਕਈ ਗੱਲਾਂ ਦਾ ਹੰਕਾਰ ਸੀ, ਪਰ ਭਾਰਤ ਹਰ ਹੰਕਾਰ ਨੂੰ ਤੋੜ ਦਿੰਦਾ ਹੈ। ਇਸ ਦੌਰਾਨ ਮੈਂ ਜਦੋਂ ਵੀ ਥੱਕਦਾ ਜਾਂ ਡਰਦਾ ਸੀ ਤਾਂ ਮੈਨੂੰ ਕੋਈ ਨਵੀਂ ਸ਼ਕਤੀ ਮਿਲ ਜਾਂਦੀ ਸੀ। ਲੱਖਾਂ ਲੋਕਾਂ ਨੇ ਮੇਰਾ ਸਾਥ ਦਿੱਤਾ। ਰਾਹੁਲ ਗਾਂਧੀ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਇਹ ਦੇਸ਼ ਇੱਕ ਆਵਾਜ਼ ਹੈ, ਇਹ ਦੇਸ਼ ਇਸ ਦੇ ਲੋਕਾਂ ਦਾ ਦਰਦ ਹੈ। ਜੇਕਰ ਅਸੀਂ ਇਸ ਆਵਾਜ਼ ਨੂੰ ਸੁਣਨਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਸੁਪਨਿਆਂ ਦੀ ਕੁਰਬਾਨੀ ਦੇਣੀ ਪਵੇਗੀ। ਜਦੋਂ ਤੱਕ ਹੰਕਾਰ ਅਤੇ ਨਫ਼ਰਤ ਨੂੰ ਖਤਮ ਨਹੀਂ ਕਰਦੇ, ਉਦੋਂ ਤੱਕ ਸਾਨੂੰ ਇਹ ਆਵਾਜ਼ ਸੁਣਾਈ ਨਹੀਂ ਦੇਵੇਗੀ। ਉਹਨਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਮੈਂ ਮਨੀਪੁਰ ਗਿਆ, ਪਰ ਸਾਡੇ ਪ੍ਰਧਾਨ ਮੰਤਰੀ ਨਹੀਂ ਗਏ। ਉਹਨਾਂ ਲਈ ਮਨੀਪੁਰ ਹਿੰਦੁਸਤਾਨ ਨਹੀਂ ਹੈ। ਅੱਜ ਦੀ ਸੱਚਾਈ ਇਹ ਹੈ ਕਿ ਮਨੀਪੁਰ ਨਹੀਂ ਬਚਿਆ, ਤੁਸੀਂ ਉਸ ਨੂੰ 2 ਹਿੱਸਿਆਂ ਵਿੱਚ ਵੰਡ ਦਿੱਤਾ। ਇਹਨਾਂ ਨੇ ਸਿਰਫ ਮਨੀਪੁਰ ਦੀ ਨਹੀਂ ਸਗੋਂ ਪੂਰੇ ਹਿੰਦੁਸਤਾਨ ਦੀ ਹੱਤਿਆ ਕੀਤੀ ਹੈ। ਉੱਥੇ ਰਾਹਤ ਕੈਂਪਾਂ ਵਿੱਚ ਔਰਤਾਂ ਨਾਲ ਗੱਲ ਕੀਤੀ ਅਤੇ ਉਹਨਾਂ ਦੇ ਦਰਦਨਾਕ ਹਾਲਾਤ ਦੇਖੇ। ਇੱਕ ਔਰਤ ਨੇ ਦੱਸਿਆ ਕਿ ਉਸਦੇ ਇਕਲੌਤੇ ਬੱਚੇ ਨੂੰ ਉਸਦੇ ਸਾਹਮਣੇ ਗੋਲੀ ਮਾਰ ਦਿੱਤੀ ਗਈ। ਉਹ ਪੂਰੀ ਰਾਤ ਆਪਣੇ ਬੱਚੇ ਦੀ ਲਾਸ਼ ਕੋਲ ਪਈ ਰਹੀ। ਉਸਨੇ ਡਰ ਕਾਰਨ ਆਪਣਾ ਘਰ-ਬਾਰ ਛੱਡ ਦਿੱਤਾ। ਅਜਿਹੀਆਂ ਕਈ ਉਦਾਹਰਨਾਂ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਰਾਵਣ ਸਿਰਫ 2 ਲੋਕਾਂ ਦੀ ਗੱਲ ਸੁਣਦਾ ਸੀ, ਮੇਘਨਾਥ ਅਤੇ ਕੁੰਭਕਰਨ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰਫ ਅਮਿਤ ਸ਼ਾਹ ਅਤੇ ਅਡਾਨੀ ਦੀ ਗੱਲ ਸੁਣਦੇ ਹਨ। ਲੰਕਾ ਨੂੰ ਹਨੂਮਾਨ ਨੇ ਨਹੀਂ ਸਗੋਂ ਰਾਵਣ ਦੇ ਹੰਕਾਰ ਨੇ ਸਾੜਿਆ ਸੀ। ਮਨੀਪੁਰ ਮੁੱਦੇ ਤੇ ਸਰਕਾਰ ਨੂੰ ਘੇਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਮੇਰੀ ਇੱਕ ਮਾਂ ਇੱਥੇ ਬੈਠੀ ਹੈ, ਮੇਰੀ ਦੂਜੀ ਮਾਂ ਨੂੰ ਮਨੀਪੁਰ ਵਿੱਚ ਮਾਰਿਆ ਗਿਆ। ਫੌਜ ਇੱਕ ਦਿਨ ਵਿੱਚ ਸਥਿਤੀ ਨੂੰ ਕਾਬੂ ਕਰ ਸਕਦੀ ਹੈ। ਤੁਸੀਂ ਸਾਰੇ ਦੇਸ਼ ਵਿੱਚ ਮਿੱਟੀ ਦਾ ਤੇਲ ਸੁੱਟ ਰਹੇ ਹੋ, ਤੁਸੀਂ ਦੇਸ਼ ਨੂੰ ਸਾੜਨ ਦੀ ਕੋਸ਼ਿਸ਼ ਕਰ ਰਹੇ ਹੋ। ਦੱਸ ਦਈਏ ਕਿ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਬਹਾਲ ਹੋਣ ਮਗਰੋਂ ਇਹ ਉਹਨਾਂ ਦਾ ਲੋਕ ਸਭਾ ਵਿੱਚ ਪਹਿਲਾ ਭਾਸ਼ਣ ਹੈ। ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਬੇਭਰੋਸਗੀ ਮਤੇ ਤੇ ਚਰਚਾ ਦਾ ਜਵਾਬ ਦੇਣਗੇ। ਮੋਦੀ ਸਰਕਾਰ ਵਿਰੁੱਧ ਸੰਸਦ ਵਿੱਚ ਬੇਭਰੋਸਗੀ ਮਤੇ ਤੇ ਚਰਚਾ 3 ਦਿਨ ਚੱਲੇਗੀ। ਇਸ ਦੇ ਨਾਲ ਹੀ ਇਸ ਚਰਚਾ ਵਿੱਚ ਭਾਜਪਾ ਦੇ 5 ਮੰਤਰੀ ਅਤੇ 10 ਸੰਸਦ ਮੈਂਬਰ ਬਹਿਸ ਵਿੱਚ ਹਿੱਸਾ ਲੈਣਗੇ।